ਤੂੰ ਸੁਬਹ ਦੀ ਪਾਕ ਹਵਾ ਵਰਗਾ, ਮੇਰੇ ਪਿੰਡ ਨੂੰ ਜਾਂਦੀ ਰਾਹ ਵਰਗਾ। ਤੈਨੂੰ ਭੁੱਲੀਏ ਵੀ ਤੇ ਕਿਵੇਂ ਯਾਰਾ, ਤੂੰ ਆਂਦੇ ਜਾਂਦੇ ਸਾਹ ਵਰਗਾ। ਸਾਵਾਂ ਦੀ ਕੋਈ ਗੰਢ ਨਹੀਂ ਹੁੰਦੀ, ਮਾਂ ਵਰਗੀ ਕੋਈ ਖੰਡ ਨਹੀਂ ਹੁੰਦੀ। ਜ਼ਮੀਨਾਂ ਦੇ ਤੁਸੀਂ ਟੋਟੇ ਕਰ ਲਏ, ਆਸਮਾਨਾਂ ਦੀ ਕੋਈ ਵੰਡ ਨਹੀਂ ਹੁੰਦੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम तमाम दोस्तों ਨੂੰ ਅੱਜ ਦੀ ਬੈਠਕ ਵਿੱਚ ਇਸ ਡੇਰੇ ਉੱਤੇ ਇਸ ਮੰਚ ਉੱਤੇ ਅਸੀਂ ਖੁਸ਼ਾਮਦੀਦ ਕਰਨੇ ਆ। ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ ਸਾਡੇ ਚੈਨਲ ਦੀ ਟੀਮ ਅੱਜ ਮੌਜੂਦ ਹੈ ਪਿੰਡ ਨੱਕੀ ਵਿੱਚ, ਜਿਹਦਾ ਕਿ ਨਵਾਂ ਨਾਮ ਉਹ ਬਲਾਲ ਨਗਰ ਹੈ। ਤੇ ਸਾਡੀ ਵੀਡੀਓ ਨੂੰ ਅੱਜ ਰੌਣਕ ਬਖਸ਼ਣਗੇ ਚਾਚਾ ਮੁਹੰਮਦ ਗਨੀ। ਚਾਚਾ ਮੁਹੰਮਦ ਗਨੀ ਜਿਹੜੇ ਨੇ, ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਤਹਿਸੀਲ ਸਾਂਬਾ ਜ਼ਿਲ੍ਹਾ ਜੰਮੂ ਦੇ ਵਿੱਚ ਮੌਜੂਦ ਸੀ, ਨੰਗਾ ਮਾਜਰਾ। ਤੇ ਦੋਸਤੋ ਅਸੀਂ ਅੱਜ ਗੱਲਾਂ ਕਰਾਂਗੇ ਚਾਚਾ ਮੁਹੰਮਦ ਗਨੀ ਦੇ ਨਾਲ, ਉਹਨਾਂ ਦੇ ਪਿੰਡ ਦੀਆਂ, ਉਹਨਾਂ ਦੇ ਬਚਪਨ ਦੀਆਂ, ਉਹਨਾਂ ਦੇ ਮੇਲੇ ਠੇਲਿਆਂ ਦੀਆਂ, ਉਹਨਾਂ ਦੀਆਂ ਜ਼ਮੀਨਾਂ ਦੀਆਂ, ਖੂਹਾਂ ਦੀਆਂ, ਬਾਗਾਂ ਦੀਆਂ, ਉਹਨਾਂ ਦੇ ਪਿੰਡ ਦੇ ਰਹਿਣ ਸਹਿਣ ਦੀਆਂ, ਉਹਨਾਂ ਦੇ ਵਸੇਬੇ ਦੀਆਂ। ਤੇ ਦੋਸਤੋ ਆਓ ਫਿਰ ਮੁਲਾਕਾਤ ਕਰਨੇ ਆ ਚਾਚਾ ਮੁਹੰਮਦ ਗਨੀ ਦੇ ਨਾਲ ਔਰ ਉਹਨਾਂ ਦੀ ਯਾਦ ਨੂੰ ਜ਼ਰਾ ਅੱਜ ਤਾਜ਼ਾ ਕਰਨੇ ਆ। वालेकुम सलाम। जो क्या हाल सुनाओ, ठीक हो? अल्लाह की मेहरबानी ने ठीक है, शुक्र अल्लाह पाक दा। ते की नाम है अपना? मेरा नाम अब्दुल गनी है। अब्दुल गनी। ते वाला साहब दा की नाम है? कैमदीन। कैमदीन। ते उन्हां दे जेह्ड़े अब्बू सन उन्हां दा की नाम है? दादा जी, तुहाडे दादा साहब दीन मोहम्मद। दीन मोहम्मद, माशाल्लाह सारी याद ने सारे। ते अपनी उम्र किन्नी हो गई जे? मेरी उम्र है कोई 80-90 साल। 80-90 साल, माशाल्लाह जी माशाल्लाह। चाचू ਇੱਧਰ ਦੇ ਬਸ਼ਿੰਦੇ ਹੋ, ਇੱਥੋਂ ਦੇ ਰਹਿਣ ਵਾਲੇ ਕਿ ਉੱਧਰੋਂ ਆਏ ਦੇ ਹੋ? उधरों आ गया। ਉੱਧਰੋਂ ਆਏ ਦੇ ਹੋ। ਜਦੋਂ ਵੰਡ ਹੋਈ ਹੈ 47 ਦੀ, आहो ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? मेरा ख्याल 30 साल लिखी थी। ਅੱਛਾ, ਉਸ ਵਕਤ ਤੁਹਾਡੀ ਮਾਸ਼ਾਅੱਲਾ ਗੱਭਰੂ ਜਵਾਨ ਸੀ ਤੁਸੀਂ, 30 ਸਾਲ ਦੇ ਹੈ? 30 साल लिखी ਜ਼ਬਰਦਸਤ। इस वास्ते भी अदों थोड़ी लिखते हैं तो फिर राशन नहीं दिंदे पूरा। ਰਾਸ਼ਨ ਕਾਰਡ ਨਹੀਂ ਬਣਦਾ ਫਿਰ? राशन कार्ड नहीं ਅੱਛਾ बनदा। ਅੱਛਾ, ਸਹੀ ਹੈ ਸਹੀ ਹੈ। हाँ, गल सच्ची करनी चाहिए। ਉਧਰ ਚਲੋ। ਅੱਛਾ ਚਾਚੂ, ਉਧਰ ਤੁਹਾਡਾ ਕਿਹੜਾ ਪਿੰਡ ਸੀ? नंगा। ਨੰਗਾ। ਨੰਗਾ ਮਾਜਰਾ ਜਿਹੜਾ ਸੀ? नंगा माजरा। ਅੱਛਾ ਅੱਛਾ, ਉਹ ਬਿਲਕੁਲ ਬਾਰਡਰ ਦਾ ਆਖਰੀ ਪਿੰਡ ਨਹੀਂ ਉਧਰੋਂ? हाँ ਉਧਰੋਂ ਬਾਰਡਰ ਦਾ ਆਖਰੀ ਪਿੰਡ ਹੈ ਨਾ, ਜੰਮੂ ਕਸ਼ਮੀਰ ਦੀ ਜਿਹੜੀ आहो ਆਖਰੀ ਪਿੰਡ ਹੈ। हाँ। ਠੀਕ ਹੈ। ਤੇ ਉਸ ਨੰਗੇ ਮਾਜਰੇ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਚੱਕਬਰਵਾਲ ਹੀ, ਹਾਂ ਮਾਜਰਾ ਹੀ, ਹਾਂ ਜਗਤਪੁਰ ਹੀ, ਨਥਵਾਲ ਹੀ, ਭੰਬਾ ਚੱਕ ਹੀ, ਰਾਮਗੜ੍ਹ ਹੀ, ਪਰਵਾਲ ਸੀ, ਚੱਕ ਵਿੱਚ ਚੱਕ ਹੀ, ਫਿਰ ਅੱਗੇ ਵਤਾਲ ਵੀ ਨਾਲ ਹੀ, ਰਾਮਗੜ੍ਹ ਖੇੜੀ, ਮਾਡਲੇ ਵਾਲ ਹੀ, ਹਾਂ ਅੱਗੇ ਨਿੱਕੇ ਨਿੱਕੇ। ਠੀਕ ਹੈ। ਇਸ ਨੰਗੇ ਮਾਜਰੇ ਨੂੰ ਕਿਹੜੀ ਤਹਿਸੀਲ ਲੱਗਦੀ ਸੀ? ਸ਼ਹਿਰ ਸੇ ਲੱਗਦੇ ਸੀ ਸਾਂਬਾ। ਸਾਂਬਾ। ਤੇ ਜ਼ਿਲ੍ਹਾ ਜੰਮੂ? ਜ਼ਿਲ੍ਹਾ ਜੰਮੂ। ਤੇ ਥਾਣਾ ਕਿਹੜਾ ਸੀ? ਥਾਣਾ ਰਾਮਗੜ੍ਹ। ਥਾਣਾ ਰਾਮਗੜ੍ਹ ਖੇੜੀ। ਹਾਂ। ਠੀਕ ਹੈ। ਅੱਛਾ, ਤੇ ਉਸ ਪਿੰਡ ਦੇ ਸਾਨੂੰ ਜ਼ਰਾ ਤੁਸੀਂ ਉਹਦਾ ਨਕਸ਼ਾ ਬਿਆਨ ਕਰੋ ਕਿ ਕਿਸ ਤਰ੍ਹਾਂ ਦਾ ਪਿੰਡ ਸੀ ਤੁਹਾਡਾ? ਨਕਸ਼ਾ ਉਹਦਾ ਤਿੰਨ ਚਾਰ ਗਲੀਆਂ ਹਨ, ਬਾਜ਼ਾਰ ਹਨ। ਅੱਛਾ। ਇਹ ਕਿੱਧਰੋਂ ਆਉਂਦਾ ਸੀ? ਪਹਾੜੋਂ ਤੇ ਇੱਧਰ ਨੂੰ ਆਉਂਦਾ ਸੀ, ਦੱਖਣ ਨੂੰ ਚਲੇ ਜਾਂਦਾ ਸੀ। ਅੱਗੋਂ ਜਾ ਕੇ ਦੋ ਆਉਂਦੇ ਹਨ, ਇੱਕ ਇੱਧਰ ਨੂੰ ਚਲੇ ਜਾਂਦਾ ਸੀ, ਇੱਕ ਇੱਧਰ ਨੂੰ ਚਲੇ ਜਾਂਦਾ ਸੀ। ਕਿੰਨੇ ਦਾਇਰੇ ਹਨ ਪਿੰਡ 'ਚ? ਦਾਇਰੇ ਸਾਡੇ ਮਸਜਿਦਾਂ ਹਨ 4-5। 4-5 ਮਸਜਿਦਾਂ ਉਸ ਵਕਤ ਵੀ ਮਾਜਰੇ ਵਿੱਚ ਮੌਜੂਦ ਸਨ? ਇਹਦੇ 'ਚ ਨੰਗੇ 'ਚ। ਨੰਗੇ 'ਚ? ਨੰਗਾ ਬਹੁਤ ਵੱਡਾ ਪਿੰਡ ਸੀ। ਅੱਛਾ। ਹਾਂ, ਜਿਵੇਂ ਦਰਮਾਨ ਆ ਨਾ, ਇਸ ਤਰ੍ਹਾਂ ਦੇ ਲੋਕ ਬਾਹਰੋਂ ਲੋਕ ਉੱਥੇ ਖਰੀਦੋ ਫਰੋਖਤ ਅੱਛਾ ਜੀ, ਕਰਨਾ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਆਲੇ ਦੁਆਲੇ ਦੇ ਪਿੰਡ ਸਨ ਉਹ ਆਪਣੀ ਜਿਹੜਾ ਸੌਦਾ ਸਲਬ ਸੀ ਉੱਥੋਂ ਲੈ ਕੇ ਜਾਂਦੇ ਰਹੇ ਇੱਥੋਂ ਲੱਗ ਜਾਂਦੇ ਨੇ। ਨੰਗਿਓ? ਹਾਂ। ਅੱਛਾ। ਤੇ ਦਰਮਾਨ ਦੇ ਲੋਕ ਵੀ ਇੱਥੇ ਜਾਂਦੇ ਰਹੇ ਨੇ ਤੇ ਉੱਥੋਂ ਸੌਦਾ ਲਿਆਉਂਦੇ ਰਹੇ ਨੇ। ਅੱਛਾ, ਦਰਮਾਨੋਂ ਵੀ ਲੋਕ ਉੱਥੇ ਜਾ ਕੇ ਸੌਦਾ ਲੈ ਕੇ ਆਉਂਦੇ ਸੌਦਾ ਰਹੇ? ਲਿਆਉਂਦੇ ਰਹੇ ਨੇ। ਜੁਮਾ ਹੁੰਦਾ ਸੀ? ਇੱਥੇ ਰਾਹ ਦੇ ਵਿੱਚ ਟੌਰੀਏ ਰਹਿੰਦੇ ਹਨ। ਟੋਰੀਏ? ਹਾਂ, ਉਹ ਕੀ ਨਾ ਬਣੇ ਦੇ ਹਨ ਚਬੂਤਰੇ, ਜਿਹੜੇ ਤੇ ਚਬੂਤਰਿਆਂ ਦੇ ਮਸੂਲ ਲੈਂਦੇ ਹਨ ਥੋੜਾ ਥੋੜਾ। ਸਿਕਿਉਰਟੀ ਵਾਲੇ ਜਿਹੜੇ ਹਨ? ਹਾਂ, ਸਿਕਿਉਰਟੀ ਵਾਲੇ। ਅੱਛਾ, ਜਿਹੜੇ ਚੈੱਕ ਕਰਦੇ ਹਨ ਆਉਣ ਜਾਣ ਵਾਲਿਆਂ ਹਾਂ, ਨੂੰ? ਚੈੱਕ ਕਰਦੇ ਹਨ। ਅੱਛਾ ਅੱਛਾ, ਸਹੀ ਹੈ। ਤੇ ਪਿੰਡ ਵਿੱਚ ਜਿਹੜੀਆਂ ਮਸੀਤਾਂ ਸਨ ਹਾਂ, ਉਹਦੇ ਚ ਕਿਸੇ ਚ ਜੁਮਾ ਵੀ ਹੁੰਦਾ ਸੀ? ਜੁਮਾ ਹੁੰਦਾ ਸੀ। ਹਾਂ। ਕਿਸੇ ਮੌਲਵੀ ਦਾ ਨਾਂ ਯਾਦ ਹੈ? ਹਾਂ, ਇਸਮਾਈਲ। ਮੌਲਵੀ ਇਸਮਾਈਲ। ਇਹ ਮੌਲਵੀ ਇਸਮਾਈਲ। ਇਹ ਜਿਹੜੇ ਅੱਗੋਂ ਦਿਓਲੀ ਆ ਕੇ ਬੈਠੇ ਨੇ ਜਿਹੜੇ? ਆਹੋ। ਅੱਛਾ, ਮਾਸਟਰ ਯਾਸੀਨ ਹੋਰੀ? ਹਾਂ, ਯਾਸੀਨ ਹੋਰੀ। ਠੀਕ ਹੋ ਗਿਆ। ਅੱਛਾ, ਦੱਸੋ ਸਾਨੂੰ ਕਿ ਪਿੰਡ ਵਿੱਚ ਕਿੰਨੇ ਕੁ ਬਾਗ ਸਨ? ਹਾਂ, ਬਾਗ ਕਿੰਨੇ ਕੁ ਸਨ? ਬਾਗ ਪਿੰਡ ਦੇ ਵਿੱਚ ਦੇ ਨੇ, ਬਾਹਰ ਪੈਂਡ ਪੈਲੀਆਂ ਜਾਂ ਬਣੇ ਹਨ। ਆ ਪੈਲੀਆਂ ਸੀ ਪਿੰਡ ਦੇ ਵਿੱਚ ਹੋ ਗਏ ਨਾ? ਪਿੰਡ ਦੇ ਬਾਗ? ਪਿੰਡ ਦੇ ਬਾਗ। ਉਹ ਕਿਹਦੇ ਕਿਹਦੇ ਬਾਗ ਸਨ? ਇੱਕ ਉਹਦਾ ਬੇਲੂ ਦਾ। ਬੇਲੂ ਦਾ। ਹੋਰ? ਤੇ ਇੱਕ ਹੋਰ ਇੱਧਰ ਚੱਕਬਰਵਾਲ ਦਾ। ਚੱਕ ਬਬਰਾਲ ਦਾ? ਹਾਂ। ਉਹ ਕਿਹੜਾ ਸੀ, ਕਿਹੜਾ ਚੌਧਰੀ ਸੀ ਜਿਹਦਾ ਬਾਗ ਸੀ? ਚੌਰੀ ਉਹੀ ਜੈਲਦਾਰ ਰਹੀਮ ਬਖਸ਼। ਰਹੀਮ ਬਖਸ਼। ਠੀਕ। ਅੱਛਾ, ਤੇ ਪਿੰਡ ਵਿੱਚ ਖੂਹ ਕਿੰਨੇ ਕੁ ਸਾਜੇ? ਖੂਹ ਸਾਡੇ ਬੜੇ ਹਨ। ਹਾਂ। ਵਗਦੇ ਵਗਦੇ ਜਿਹਦੇ ਟਿੰਡਾਂ ਵਾਲੇ ਖੂਹ ਜਿਹੜੇ ਹਨ? ਪਿੰਡਾਂ ਵਾਲੇ ਖੂਹ ਵੀ ਹੈ ਹਨ।
ਦੂਏ ਵੀ ਹੈ ਹਨ, ਛੱਪੜ ਵੀ ਹੈ ਹਨ। ਅੱਛਾ, ਹਾਂ, ਪਹਿਲੇ ਸਾਨੂੰ ਦੱਸੋ ਜਰਾ ਕਿ ਖੂਹ ਕਿਹਦੇ ਕਿਹਦੇ ਸਨ? ਹੁਣ ਬੇਲੂ ਦਾ ਸੀ, ਅੱਛਾ ਇੱਕ ਫਤਿਹ ਮਾਂ ਦਾ ਸੀ, ਠੀਕ ਹੈ, ਇੱਕ ਇੱਧਰ ਸੀ ਕਾਲੇ ਦਾ, ਠੀਕ ਹੈ, ਇੱਕ ਹੋਰ ਸੀ ਤੇ ਲਾਲੀ ਦਾ। ਲਾਲੀ ਦਾ। ਤੇ ਕਿਹੜੀ ਕਿਹੜੀ ਫਸਲ ਹੁੰਦੀ ਸੀ ਪਿੰਡ 'ਚ? ਪਿੰਡ 'ਚ ਹਰ ਫਸਲ ਹੁੰਦੀ ਸੀ, ਕਣਕ ਹੁੰਦੀ ਸੀ, ਜਵਾਰ ਹੁੰਦੀ ਸੀ, ਮਕਈ ਹੁੰਦੀ ਸੀ, ਫਿਰ ਝੋਨਾ ਨਹੀਂ ਸੀ ਹੁੰਦਾ। ਝੋਨਾ ਉਸ ਵਕਤ 47 ਤੋਂ ਪਹਿਲੇ ਇੱਥੇ ਨਹੀਂ ਸੀ ਹੁੰਦਾ। ਠੀਕ ਹੈ। ਹਾਂ। ਤੇ ਬਸੰਤ ਦਾ ਨਾਲ ਹੀ ਕੰਡਾ ਸੀ ਨਾ ਉਹਦਾ ਤਕਰੀਬਨ? ਹਾਂ, ਬਸੰਤਰ ਵੀ ਨਾਲ ਹੀ ਜਾਂਦਾ? ਦਾ ਕੰਡਾ ਥੋੜਾ ਕੋਈ 2-3 ਕਿੱਲੇ ਹਟਮਾ ਸੀ ਬਸੰਤ ਦਾ, ਹਟਮਾ ਜਿਹੜਾ ਬਗਦਾ ਸੀ ਨਾ, ਚੜ੍ਹਦੇ ਪਾਸੇ ਜਾਂਦਾ ਬਸੰਤਰ ਹੈ? ਹਾਂ, ਚੜ੍ਹਦੇ ਪਾਸੇ। ਠੀਕ ਹੈ। ਤੇ ਪਿੰਡ ਵਿੱਚ ਸਕੂਲ ਹੈ ਸੀ ਕੋਈ? ਸਕੂਲ ਵੀ ਹੈ ਸੀ, ਹਾਂ, ਪ੍ਰਾਈਵੇਟ। ਪ੍ਰਾਈਵੇਟ ਸੀ, ਸਰਕਾਰੀ ਨਹੀਂ ਸੀ? ਸਰਕਾਰੀ ਇਹ ਬਣਿਆ ਦਾ ਸਰਕਾਰੀ ਤੇ ਇੱਕ ਇਮਾਰਤ ਬਿਲਡਿੰਗ ਜਿਹੜੀ ਉਹ ਇਮਾਰਤ ਬਣੀ private ਦੀ ਸੀ, ਉਹ ਬਣਾਈ ਦੀ ਸੀ ਹਿੰਦੂਆਂ ਨੇ। ਅੱਛਾ, ਬਾਦਸ਼ਾਹ ਹਾਂ ਇੱਕ ਸੌਖੇ ਸੀ ਜ਼ਿਮੀਦਾਰ, ਇਹ ਖੱਤਰੀ ਜਿਹੜੇ ਜੰਮੂ ਚਲੇ ਗਏ ਉਹਨਾਂ ਬਣਾਈ ਦੀ, ਤੇ ਉਹ ਹੀ ਜਿਹੜਾ ਨਾ ਕਸਬਾ ਉਹਨਾਂ ਨੇ ਸਾਂਭ ਲਿਆ ਸੀ, ਉਹਨਾਂ ਦੇਖ ਲਿਆ ਸੀ। ਤੇ ਉੱਥੇ ਬੱਚੇ ਪੜ੍ਹਦੇ ਹਨ। ਤੇ ਤੁਹਾਨੂੰ ਕਿਤੇ ਮੌਕਾ ਮਿਲਿਆ ਪੜ੍ਹਨ ਦਾ, ਜਾਣ ਦਾ? ਉੱਥੇ ਕਿਸੇ ਸਕੂਲੇ ਪੜ੍ਹੇ ਸਕੂਲ ਜਾਣ ਦਾ? ਨਹੀਂ, ਮੈਂ ਨਹੀਂ ਗਿਆ। ਦੇਖੋ ਮੈਂ ਚੰਦ ਦਿਨ ਗਿਆ ਉਹਨਾਂ ਨੇ, ਤੇ ਮੈਂ ਨਹੀਂ ਗਿਆ। ਤੇ ਕਿਸੇ ਸੰਗੀ ਸਾਥੀ ਦਾ ਨਾਂ ਯਾਦ ਹੋਏ ਜਿਹੜੇ ਉੱਥੇ ਇਕੱਠਿਆਂ ਤੁਸੀਂ ਸਕੂਲ ਗਏ ਉਹਦੇ? ਉੱਥੇ ਗਿਆ, ਉਹ ਪੜ੍ਹਦਾ ਸੀ ਇੱਥੋਂ ਹੀ ਸਕਰੋੜ ਦਾ ਮਹਿਬੂਬ ਮਾਸਟਰ, ਮਹਿਬੂਬ ਮਾਸਟਰ। ਮਾਸਟਰ ਮਹਿਬੂਬ? ਹਾਂ, ਮਾਸਟਰ ਮਹਿਬੂਬ ਉੱਥੇ ਪੜ੍ਹਾਉਂਦਾ ਸੀ। ਅੱਛਾ, ਉੱਥੇ ਪੜ੍ਹਾਉਣ ਜਾਂਦਾ ਸੀ ਇੱਥੋਂ? ਉੱਥੇ ਪੜ੍ਹਾਉਣ ਜਾਂਦਾ ਸੀ, ਸ਼ਾਮ ਨੂੰ ਆ ਜਾਂਦਾ ਸੀ, ਸਵੇਰੇ ਆ ਜਾਂਦਾ ਸੀ। ਅੱਛਾ, ਉੱਥੇ ਪੜ੍ਹਾਉਂਦਾ। ਹੋਰ ਕਿਸੇ ਮਾਸਟਰ ਸਾਹਿਬ ਦਾ ਨਾਂ ਲਓ? ਹੋਰ ਤਾਂ ਕੋਈ ਸਕੂਲ ਹੀ ਕੋਈ ਸੀ, ਤੇ ਫਿਰ ਸਕੂਲ ਹੀ ਇੱਕ ਹੀ, ਤੇ ਇੱਕ ਹੀ ਮਾਸਟਰ ਸੀ? ਹਾਂ, ਠੀਕ ਹੈ। ਫਿਰ ਹੋਰ ਕਿਹਦਾ ਨਾਂ ਲਈਏ? ਲੰਬੜਦਾਰ ਕੌਣ ਸੀ ਪਿੰਡ ਦਾ? ਲੰਬੜਦਾਰ ਇੱਕ ਗੱਲੂ ਸੀ, ਹਾਂ, ਇੱਕ ਫਤਿਹ ਮਾਂ ਉਹਦੇ ਸੀ, ਹਾਂ, ਇੱਕ ਸਰਦਾਰ ਸੀ, ਠੀਕ ਹੈ। ਸਰਦਾਰ ਲੰਬੜ। ਇਹ 3 ਲੰਬੜਦਾਰੀਆਂ ਹਨ ਉਸ ਵਕਤ? ਹਾਂ, 3-4 ਹਨ। ਤੇ ਕਿਸੇ ਦੁਕਾਨਦਾਰ ਦਾ ਨਾਂ ਲਵੋ ਜਿਹਨੇ ਉਸ ਵਕਤ ਹੱਟੀ ਪਾਈ ਦੀ ਸੀ? ਹੱਡੀਆਂ ਬਥੇਰੀਆਂ ਪਾਈਆਂ ਨੇ ਦੁਕਾਨਾਂ। ਬਾਜ਼ਾਰ ਸੀ ਉੱਥੇ? ਬਾਜ਼ਾਰ ਸੀ ਪੂਰਾ? ਬਾਜ਼ਾਰ ਹੈ। ਅੱਛਾ, ਯਾਨੀ ਕਿ ਜਿਹੜਾ ਸ਼ਾਦੀ ਦਾ ਲੀੜਾ ਕਪੜਾ ਵੀ ਉਹ ਵੀ ਮਿਲ ਜਾਂਦਾ ਰਿਹਾ ਉਸ ਵਕਤ? ਉੱਥੇ ਮਿਲਦਾ, ਹਰ ਸ਼ੈ ਮਿਲਦੀ ਸੀ। ਠੀਕ ਹੋ ਗਿਆ। ਤੇ ਕੋਲੂ ਆਇਆ ਇੱਥੇ ਕੋਈ ਉਸ ਵਕਤ? ਕੋਲੂ, ਤੇਲ ਕੱਢਣ ਵਾਲਾ ਕੋਲੂ ਜਿਹੜਾ? ਕੋਲੂ ਵੀ ਆਇਆ ਸੀ। ਉਹ ਕਿਹਨੇ ਪਾਇਆ ਦਾ ਸੀ? ਉਹ ਸਾਡਾ ਸੀ। ਤੁਸੀਂ ਉਹ ਪਾਇਆ ਦਾ ਸੀ? ਅੱਛਾ ਅੱਛਾ, ਮਾਸ਼ਾਅੱਲਾ ਜੀ। ਤੇ ਬਿਜਲੀ ਆਈ ਉਸ ਵਕਤ ਨੰਗੇ 'ਚ? ਬਿਜਲੀਆਂ ਨਹੀਂ ਹੈ ਨਹੀਂ। ਤੇ ਰਾਤ ਨੂੰ ਕੀ ਬਾਲਦੇ ਰਹੇ ਹੋ? ਰਾਤ ਨੂੰ ਦੀਵੇ ਬਾਲਦੇ ਨੇ, ਲਾਈਟਾਂ ਨਾਲ ਨਹੀਂ, ਸ਼ੀਸ਼ੇ ਵਾਲੀਆਂ ਹੁੰਦੀਆਂ ਬੱਤੀਆਂ। ਤੇ ਬੱਤੀਆਂ ਤੇ ਮਿੱਟੀ ਦਾ ਤੇਲ ਮਿਲਦਾ ਸੀ। ਮਿੱਟੀ ਦਾ ਤੇਲ ਮਿਲਦਾ ਸੀ ਤੇ ਗੁਜ਼ਾਰਾ ਹੋ ਜਾਂਦਾ ਸੀ ਉਸ ਵਕਤ? ਫਸਕਾ ਗੁਜ਼ਾਰਾ ਕਰਨਾ ਹੁੰਦਾ ਸੀ। ਫਿਰ ਕੀ ਕਰਨਾ? ਤੁਹਾਡੇ ਬਾਪੂ ਕੋਲ ਕਿੰਨੀ ਜ਼ਮੀਨ ਸੀ ਤੇ ਕਿੰਨੀਆਂ ਜੋਗਾ? ਤੁਹਾਡੇ ਬਾਪੂ ਕੋਲ? ਤੁਹਾਡੇ ਕੋਲ ਕਿੰਨੀਆਂ ਸੀ? ਸਾਡੇ ਕੋਲ 2 ਹਨ। 2 ਜੋਗਾ ਸਨ। ਜ਼ਮੀਨ ਕਿੰਨੀ ਸੀ ਬਾਪੂ ਕੋਲ? ਜ਼ਮੀਨ ਹੈ ਸੀ 10-12 ਕਿੱਲੇ। 10-12 ਕਿੱਲੇ ਸੀ? ਲੋਕਾਂ ਦੀ ਵੀ ਬਾਂਦੇ ਹੈ, ਆਪਣੇ ਵੀ ਬਾਂਦੇ ਆ। ਅੱਛਾ, ਯਾਨੀ ਕਿ ਬਾਬਾ ਚੰਗੀ ਵਾਈ ਸੀ? ਵਾਈ ਸੀ, 2 ਜੋਗਾਂ ਦੀ ਵਾਈ ਸੀ। ਅੱਛਾ, ਉਹ ਜਿਹੜੇ ਢੱਗੇ ਰੱਖੇ? ਆਪਣੀ ਥੋੜੀ, ਲੋਕਾਂ ਦੀ ਬਹੁਤੀ ਬਾਂਦੇ ਸੀ। ਅੱਛਾ, ਜਿਹੜੀਆਂ ਜੋਗਾ ਸਨ ਢੱਗੇ ਹਨ ਜਿਹੜੇ, ਹਾਂ, ਉਹਨਾਂ ਦਾ ਕਿਸੇ ਦਾ ਰੰਗ ਯਾਦ ਹੈ? ਰੰਗ ਤੇ ਪੀਲਾ ਤੇ ਗੋਰਾ ਹੀ ਹੋਣਾ, ਹੋਰ ਕੀ ਚਿੱਟਾ ਹੋਣਾ, ਹੋਰ ਕਿੰਨੇ ਕੁ ਹੋਣੇ। ਅੱਛਾ, ਦੱਸੋ ਸਾਨੂੰ ਕਿ ਜਦੋਂ ਕੋਈ ਸ਼ਾਦੀ ਹੁੰਦੀ ਸੀ ਤੇ ਉਹ ਕਿਸ ਤਰ੍ਹਾਂ ਉਹਦਾ ਬੰਦੋਬਸਤ ਕਰਦੇ ਹਨ? ਸਾਰੇ ਮਿਲ ਕੇ ਕਰਦੇ ਹਨ ਜਾਂ ਜਿਸ ਤਰ੍ਹਾਂ ਅੱਜ ਕੱਲ੍ਹ ਆਪਣੀ ਬਰਾਦਰੀ ਜਾਂ ਆਪਣੇ ਹਿੰਦੂ ਮੁਸਲਮਾਨ ਇਕੱਠੇ ਹੀ ਹੁੰਦੇ ਨੇ? ਉਹ ਹਿੰਦੂ ਮੁਸਲਮਾਨ ਨੇ ਇਕੱਠੇ ਨਹੀਂ ਹੁੰਦੇ, ਰੋਟੀ ਆਪਣੀ ਆਪਣੀ ਖਾਂਦੇ। ਹਾਂ, ਤੇ ਹੁਣ ਤੇ ਆਦਮ ਤੇ ਕਰਦੇ ਹਨ ਇਕੱਠੇ ਹੋ ਗਏ। ਤੇ ਹੁਣ ਦੇ ਲੋਕਾਂ ਕੋਲ ਪੈਸਾ, ਹੁਣ ਤੇ ਨਾ ਚੱਲ ਤੂੰ ਪਰੇ, ਮੈਂ ਆਪੇ ਲੈ ਕੇ ਲੈ ਆਪਣੇ ਤੇ ਤੂੰ ਕੀ ਕਰਨਾ? ਉਦੋਂ ਜ਼ਿਆਦਾ ਸਹੀ ਕਿਹੜੀ ਸ਼ੈ ਹੁੰਦੀ ਰਹੀ ਆ? ਕੀ ਖਿਲਾਉਂਦੇ ਰਹੇ ਨੇ ਪਰਈਏ? ਰਈਏ ਚੌਲ ਖਿਲਾਉਂਦੇ ਰਹੇ ਨੇ, ਤੇ ਨਾਲ ਘਿਓ ਜਾਂ ਘਿਓ ਗੋਸ਼ਤ? ਘਿਓ ਵੀ ਸ਼ੱਕਰ ਪਾਉਂਦੇ ਤੇ ਉੱਤੇ ਘਿਓ ਪਾਉਂਦੇ ਹਨ। ਪ੍ਰਿਆ ਬਣਾਉਂਦੇ ਰਹੇ ਨੇ ਪ੍ਰਿਆ ਬਣਾਉਂਦੇ। ਤੇ ਪਿੰਡ ਵਿੱਚ ਕਿੰਨੀਆਂ ਕੁ ਕੌਮਾਂ ਬਾਸ ਸਨ? ਕੌਮਾਂ ਬੜੀਆਂ ਹਨ ਸਾਡੇ ਪਿੰਡ। ਹਾਂ, ਮਾਸ਼ੇ ਵੀ ਹੈ, ਹੁਣ ਜਲਾ ਵੀ ਹੈ, ਹੁਣ ਝਮੈਰ ਵੀ ਹੈ, ਸਨ ਮਰਾਸੀ ਵੀ ਹੈ। ਕਿਸੇ ਦਾ ਨਾਂ ਲਓ, ਮਰਾਸੀਆਂ ਦਾ, ਜਲਾਇਆਂ ਦਾ, ਝਮਿਆਰਾਂ ਦਾ, ਕੀ ਨਾਂ ਕਿਸੇ ਦਾ ਨਾਂ ਲਓ? ਹੁਣ ਕਿੰਨੇ ਕੇ ਨਾਂ ਦੱਸਾਂ? ਦਵੋ, ਜਿੰਨੇ ਨਾਂ ਆਉਂਦੇ ਨੇ ਉਨੇ ਚੰਗੇ ਨੇ। ਮਰਾਸੀ ਸਾਦਕ ਸੀ। ਅੱਛਾ, ਸਾਈਂ ਸੀ ਤੇ ਜਾਫਰ ਸੀ। ਠੀਕ ਹੈ। ਜਾਫਰ, ਸਾਈਂ, ਉਹਦੇ ਮਾਸ਼ੇ ਵੀ ਹੈ। ਮਾਸ਼ਾ ਦਾ ਨਾਂ ਲਵੋ, ਜਲਾਇਆਂ ਦਾ ਨਾਂ ਲਵੋ। ਮੈਂਗੂ ਸੀ। ਮੈਂਗੂ ਤੇ ਪੁੰਨੂ ਸੀ। ਪੁੰਨੂ, ਮੋਹਾ ਮਾਸ਼ਾ ਸੀ। ਠੀਕ ਹੈ। ਤੇ ਜਲਾ ਹਨ, ਬੇਲੀ ਚਲਾ ਸੀ। ਫਿਰ ਹੋਰ ਜਲਾ ਹਨ 2-4 ਘਰ। ਤੇ ਬਰਾਤਾਂ ਰਾਤ ਤੇ ਆਉਂਦੀ ਰਹੀਆਂ? ਦਿਨੇ? ਬਰਾਤਾਂ ਨੂੰ ਰਾਤ ਨੂੰ ਆਉਂਦੀ ਰਹੀਆਂ। ਰਾਤ ਨੂੰ? ਰਾਤ ਰਹਿਣਾ? ਫਿਰ ਰਾਤ ਰਹਿਣਾ। ਅੱਛਾ, ਸਵੇਰੇ ਰੋਟੀ ਦੁਪਹਿਰ ਦੀ ਖਾ ਕੇ ਇਸ ਵੇਲੇ ਚਲੇ ਜਾਣਾ। ਠੀਕ ਹੈ। ਤੇ ਜਿਹੜਾ ਪਿੰਡ ਦਾ ਨਾਈ ਸੀ ਉਹਦਾ ਕੀ ਨਾਂ ਸੀ? ਨਾਈ ਝੰਡਾ ਸੀ, ਦੀਨਾ ਸੀ, ਦਿਲਬੰਦ ਸੀ, ਮੰਦ ਸੀ। ਅੱਛਾ, ਇਹ ਨਾਈ ਸੀ ਪਿੰਡ ਦੇ ਜਿਹੜੇ ਹੈ। ਤੇ ਲੋਹਾਰ ਜਿਹੜਾ ਸੀ ਪਿੰਡ ਦਾ, ਉਹ ਕੌਣ ਕੰਮ ਕਰਦਾ ਸੀ ਲੋਹਾਰਾਂ ਦਾ? ਲੋਹਾਰਾਂ ਦਾ ਤਰਖਾਣ। ਤਰਖਾਣ ਕਰਦੇ ਹਨ।
ਬੂਆ ਤਾਈ ਕੰਮੀ ਸੀ ਬੁਆਤਾ ਹਾਂ ਅੱਛਾ। ਬੂਆ ਦਿੱਤਾ ਬੁਆ ਦਿੱਤਾ ਇੱਕ ਉਹਦਾ ਭਰਾ ਸੀ ਹੋਰ ਇਹ ਦੋ ਤਰ੍ਹਾਂ ਕੰਮ ਕਰਦੇ ਆ ਅੱਛਾ। ਤੇ ਨਾਨਕੇ ਕਿਹੜੇ ਪਿੰਡ ਸਨ? ਹਾਂ ਨਾਨਕੇ ਤੁਹਾਡੇ ਕਿਹੜੇ ਪਿੰਡ ਸਨ? ਸਾਡੇ ਨਾਨਕੇ ਇੱਧਰ ਹਨ ਪਰੇ ਚੰਗ ਚੰਗ ਉਹ ਇੰਡੀਆ ਜੀ ਨਵੇਂ ਸ਼ਹਿਰ ਦੇ ਵਿੱਚ? ਰਿਆਸਤ 'ਚ ਸੀ ਉਹ ਪਰ ਹੀ ਸਮਾਖੇ ਦੇ ਨਾਲ ਨਵਾਂ ਸ਼ਹਿਰ ਦੇ ਵਿੱਚ ਹੀ ਨਾ, ਤਹਿਸੀਲ ਨਵਾਂ ਸ਼ਹਿਰ? ਸ਼ਹਿਰ ਤੇ ਉਸ ਨਹੀਂ ਨਹੀਂ ਹਾਂ ਇੱਥੇ ਲੱਗਦਾ ਸੀ ਮੇਰੇ ਖਿਆਲ ਤੁਸੀਂ ਸਾਂਬਾ ਸਾਂਬਾ ਹੀ? ਹੀ ਤਹਿਸੀਲ ਲੱਗਦੀ ਸੀ। ਠੀਕ ਹੈ। ਕਿਹੜਾ ਪਿੰਡ ਦੱਸਿਆ ਜੀ? ਚੰਗ ਚੰਗ। ਕਿੰਨੀਆਂ ਕੁ ਜਗ੍ਹਾ ਤੁਸੀਂ ਦੇਖੀਆਂ ਨੇ? ਸਾਂਬਾ ਸ਼ਹਿਰ, ਜੰਮੂ ਸ਼ਹਿਰ, ਹੋਰ ਕਿਹੜਾ ਕਿਹੜਾ ਪਿੰਡ ਤੁਸੀਂ ਦੇਖਿਆ? ਰਾਮਗੜ੍ਹ ਆਦੋਂ ਨਿੱਕੇ ਹਾਂ ਅਸੀਂ ਕੋਈ ਸ਼ਹਿਰ ਨਹੀਂ ਦੇਖਿਆ ਬਈ ਨਹੀਂ ਦੇਖੀ? ਨਹੀਂ ਨਿਖੜਦੇ ਤੇ ਉਹ ਤੇ ਲੈ ਜਾਂਦੇ ਨੇ ਮੋਟਰਾਂ ਦੇ ਬਾਲ ਕੇ ਤੇ ਉਹਨੇ ਤੇ ਜਾਣਾ ਹੀ ਕਰਦੇ ਨੇ ਜਿਹੜਾ ਪਿੰਡ ਦਾ ਚੌਕੀਦਾਰ ਸੀ ਉਹਦਾ ਨਾਮ ਪਤਾ? ਹਾਂ ਚੌਕੀਦਾਰ ਜਿਹੜਾ ਸੀ ਪਿੰਡ ਦਾ? ਪਿੰਡ ਦਾ ਜਿਹੜਾ ਹੁੰਦਾ ਚੌਕੀਦਾਰ ਇਹ ਚੌਕੀਦਾਰ ਲੱਗਦਾ ਨਾ ਉੱਥੇ? ਆਹ ਲੱਗਦਾ ਰਿਹਾ ਮੈਂਗੂ ਹੀ ਮੈਂਗੂ ਮੈਂਗੂ ਹਾਂ ਜਾਂ ਇੱਕ ਮੈਂਗੂ ਤੇ ਇੱਕ ਪੁੰਨੂ ਹੀ ਤੇ ਅਬਤਾਲ ਦੇਖਿਆ ਜੀ? ਅਵਤਾਲ ਦੇਖਿਆ ਰਹੇ ਉੱਥੇ ਇੱਕ ਰੁੱਕੂ ਜਾਲ ਸੀ, ਰੁੱਕੂ ਜਾਲਦਾਰ ਸੀ, ਜੈਲਦਾਰ ਸੀ ਉਹ ਦੇਖਿਆ ਤੁਸੀਂ? ਹਾਂ, ਨਹੀਂ ਦੇਖਿਆ ਗਾ। ਉਹਦੀ ਵੇਲੀ ਦੇਖੀ ਜੀ? ਨਹੀਂ ਵੇਲੀ ਵੀ ਨਹੀਂ ਦੇਖੀ ਜੀ? ਨਹੀਂ ਦੇਖੀ ਠੀਕ ਹੈ। ਤੁਹਾਡੀ ਸ਼ਾਦੀ ਫਿਰ ਉਧਰ ਹੋਈ ਸੀ, ਇੱਧਰ ਆ ਕੇ ਹੋਈ? ਇੱਧਰ ਆ ਗਏ ਕਿਹੜੇ ਪਿੰਡ ਸ਼ਾਦੀ ਹੋਈ ਹਜੇ? ਸੈਸਮਾ, ਜਿੱਥੇ ਉਹ ਨਲਕਾ ਨਿਕਲਦਾ, ਉਹ ਪਾਣੀ ਨਿਕਲਣ ਵਾਲਾ? ਆਹ ਠੀਕ ਹੈ। ਅੱਛਾ। ਤੇ ਕਿੰਨੀ ਕੁ ਬਰਾਤ ਤੁਹਾਡੀ ਗਈ ਸੀ? ਕੋਈ ਯਾਦ ਹੋਏ? 60 65 70 ਬੰਦਾ ਜਿੰਨੇ ਰਾਤ ਨੂੰ ਜਾਣੇ 70 ਤੇ ਹੋ ਹੀ ਜਾਂਦੇ ਹਨ 60-70 ਬੰਦੇ ਤੁਸੀਂ ਤੁਹਾਡੀ ਬਰਾਤ ਗਈ ਸੀ? ਗਈ ਤੇ ਜਾ ਕੇ ਤੁਸੀਂ ਰਾਤ ਰਹੇ ਉੱਥੇ ਫਿਰ? ਰਾਤ ਰਹੇ ਤੇ ਸਵੇਰ ਫਿਰ ਬਰਾਤ ਨਾਤੀ ਕਿੱਥੇ ਸੀ? ਹਾਂ ਸਵੇਰ ਬਰਾਤ ਉੱਠ ਕੇ ਕਿੱਥੇ ਨਾਤੀ? ਖੂਹਾਂ ਦੇ ਨਾਲ ਸੇ ਨਾਲੇ ਵਗਦੇ ਨੇ ਨਾਲੇ ਵਗਦੇ? ਇਹ ਨਹੀਂ ਵਗੇ ਕਿਤੇ ਹੁਣ ਤੇ ਜਾਂਦਿਆਂ ਤੁਹਾਨੂੰ ਫਿਰ ਕੀ ਖਿਲਾਇਆ ਸੀ ਸਸੁਰਾਲ ਵਾਲਿਆਂ ਨੇ? ਅਸੀਂ ਜਾ ਦਾਲ ਤੇ ਚੌਲ ਖੜਾਏ ਹੋਰ ਕੀ ਦਾਲ ਤੇ ਚੌਲ? ਤੇ ਜਦ ਕੇਕ ਦੇ ਤੇ ਸੀ ਗੋਸ਼ਤ ਉਦੋਂ ਨਹੀਂ ਹੁੰਦਾ? ਗੋਸ਼ਤ ਹਾਂ ਗੋਸ਼ਤ ਨਹੀਂ ਹੁੰਦਾ ਉਦੋਂ? ਉਹਨੂੰ ਘੱਟ ਹੁੰਦਾ ਸੀ ਪ੍ਰਿਆ ਹੀ ਖਾਲੀ ਬਣਾਉਂਦੇ ਰਹੇ ਨੇ? ਹਾਂ ਫਰੀਆ ਬਣਾਉਂਦੇ ਅੱਛਾ। ਤੇ ਸਵੇਰ ਬੜਾ ਕਰਨਾ ਤੇ ਫਰੀਆ ਬਣਾਉਣਾ ਅੱਛਾ। ਤੇ ਗੋਸ਼ਤ ਨੂੰ ਨਹੀਂ ਨਾ ਹੁੰਦਾ ਬਈ ਹਾਂ ਉਦੋਂ ਕਰਨ ਨਹੀਂ ਦਿੰਦੇ? ਕਰਨ ਨਹੀਂ ਨਾ ਦਿੰਦੇ ਮੋਟਾ। ਤੇ ਬਰਾਤ ਤੁਹਾਡੀ ਫਿਰ ਕਾਹਤੇ ਗਈ ਸੀ ਉਸ ਟਾਈਮ? ਕੋਈ ਪੈਦਲ ਗਈ ਘੋੜੀਆਂ ਤੇ ਗਈ ਜਿਹੜਾ ਤੁਹਾਡਾ ਦੁੱਲਾ ਸੀ, ਤੁਸੀਂ ਕਾਹਤੇ ਬੈਠੇ ਦੇ ਹੋ? ਘੋੜੇ ਤੇ ਘੋੜੇ ਤੇ? ਆਪਣੀ ਘੋੜੀ ਸੀ ਜਾਂ ਵੈਸੇ ਕਿ ਤੂੰ ਲਈ ਥੋੜੀ ਦੇਰ ਵਾਸਤੇ? ਆਪਣੀ ਗਈ ਆਪਣੀ ਹੀ? ਰੰਗ ਯਾਦ ਹੈ? ਲਾਲ ਲਾਲ ਰੰਗ, ਮਾਸ਼ਾਅੱਲਾ ਜੀ। ਚਾਰਾ ਤੇ ਉਧਰੋਂ ਫਿਰ ਤੁਸੀਂ ਆਏ ਹੋ ਤੇ ਤੁਹਾਡੀ ਵੋਟੀ ਫਿਰ ਕਾਹਤੇ ਆਈ ਸੀ? ਹਾਂ ਵੋਟੀ ਤੁਹਾਡੀ ਕਾਹਤੇ ਆਈ ਸੀ? ਡੋਲੀ ਦੇ ਹਾਂ ਭਲਕੀ ਹੁੰਦੀ ਸੀ ਡੋਲੀ? ਹਾਂ ਡੋਲੀ ਜ਼ਬਰਦਸਤ। ਦੱਸੋ ਤੁਹਾਡਾ ਜਿਹੜਾ ਪੁਰਾਣਾ ਪਿੰਡ ਹੈ ਨਾ, ਉਹ ਵੀ ਸਾਡੀਆਂ ਗੱਲਬਾਤ ਸੁਣ ਰਹੇ ਨੇ, ਤੇ ਉਹਨਾਂ ਨੂੰ ਕੋਈ ਪਿੰਡ ਵਾਲਿਆਂ ਨੂੰ ਕੋਈ ਦੁਆਸਾਮ ਕਰਨੀ ਹੈ ਤੇ ਕਰ ਲਓ। ਹਸਦੇ ਬਦਲ ਸਲਾਮ ਅਲੈਕਮ। ਠੀਕ ਹੈ। ਪਿੰਨੋ ਨੂੰ ਪੁੰਨੂ ਨੂੰ ਖੱਤਰੀ ਪਿੰਨੂ ਖੱਤਰੀ। ਅਸੀਂ ਰਿਕੁਐਸਟ ਕਰਨੇ ਆ ਕਿ ਤਮਾਮ ਦੋਸਤਾਂ ਅੱਗੇ ਕਿ ਸਾਡੀ ਆਵਾਜ਼ ਅਗਰ ਕੋਈ ਪਿੰਨੂ ਖੱਤਰੀ ਇਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਜਾਣਨ ਵਾਲਾ ਸੁਣ ਰਿਹਾ ਤੇ ਉਹਨਾਂ ਦਾ ਕੋਈ ਔਲਾਦ ਸਾਡੀ ਗੱਲ ਸੁਣ ਰਹੀ ਹੈ, ਸਾਡੇ ਨਾਲ ਰਾਬਤਾ ਕਰਨ ਤਾਂ ਕਿ ਅਸੀਂ ਬਜ਼ੁਰਗਾਂ ਨਾਲ ਉਹਨਾਂ ਦੀ ਗੱਲ ਕਰਾਈਏ। ਜਿੰਦੇ ਫੈਸਲਾ ਹੁੰਦਾ ਤੇ ਇਹਨਾਂ ਲੋਕਾਂ ਨੂੰ ਮੈਂ ਆਪਣੇ ਆਪਣੇ ਮਕਾਨ ਦਾਛੀ ਛੱਡੇ ਹਨ ਸਾਰਿਆਂ ਨੂੰ ਅਸੀਂ ਦੱਸਣੇ ਸੀ, ਜਾ ਕੇ ਦੇਖਣੇ ਸੀ। ਦਿਲ ਕਰਦਾ ਜਾਣ ਨੂੰ ਪਿੰਡ ਆਪਣੇ? ਰੋਜ਼ ਹੀ ਅਸੀਂ ਯਾਦ ਕਰਨੇ ਆ ਰਾਤ ਨੂੰ ਜਦੋਂ ਅੱਖਾਂ ਬੰਦ ਕਰਦੇ ਹੋ ਆਪਣਾ ਪਿੰਡ ਯਾਦ ਆਉਂਦਾ? ਆ ਮੈਨੂੰ ਇੱਥੇ ਬੈਠੇ ਨੇ ਯਾਦ ਆ ਹੁਣੇ ਲੱਭੇਗਾ ਤਾਂ ਬਈ ਇਹ ਗਲੀ ਹੈ, ਇੱਥੇ ਖੂਹ ਹੈ, ਇੱਥੇ ਫਲਾਣਾ। ਕਿਹੜੇ ਪਾਸੇ ਘਰ ਸੀ ਤੁਹਾਡਾ ਪਿੰਡ ਦਾ? ਮੇਰਾ ਘਰ ਪਿੰਡ ਦੇ ਵਿਚਕਾਰ ਸੈਂਟਰ ਦੇ ਵਿੱਚ। ਤੇ ਜਿਹੜੇ ਗੁਆਂਢੀ ਹਨ, ਗੁਆਂਢੀਆਂ ਦਾ ਨਾਮ ਲਵੋ। ਗੁਆਂਢੀ ਇਹ ਹਨ ਝੀਰ ਸੀ, ਮੰਗ ਸੀ, ਚੰਦ ਸੀ, ਮੂਲਾ ਸੀ, ਫਿਰ ਉਹ ਹਨ ਅਬਦੁੱਲਾ ਸੀ। ਅੱਛਾ। ਇਹ ਤੁਹਾਡੇ ਗੁਆਂਢੀ ਮੁਸਲਮਾਨ ਸੀ ਤੇ ਬਾਕੀ ਜਿਹੜਾ ਤੁਸੀਂ ਨਾਲ ਲਿਆਓ ਘਰ ਮੁਸਲਮਾਨ ਸਨ। ਕੋਈ ਮੇਲਾ ਹੁੰਦਾ ਸੀ ਪਿੰਡ 'ਚ? ਮੇਲਾ ਹੁੰਦਾ ਸੀ ਇੱਕ ਪੰਜੀ ਪੀਰੀ ਉੱਧਰ ਮਾਜਰੇ ਵਾਲੇ ਪਾਸੇ। ਮਾਜਰਾ ਪੰਜੀ ਪੀਰੀ ਦਰਬਾਰ ਇੱਕ ਹੈ? ਦਰਬਾਰ ਹੈ ਅਜੇ ਵੀ ਮੇਲਾ ਉੱਥੇ ਹੁੰਦਾ? ਹੁੰਦਾ ਨਾ, ਹੁੰਦਾ। ਬੜਾ ਵੱਡਾ ਦਰਬਾਰ ਹੈ। ਕਦੇ ਮੌਕਾ ਮਿਲਿਆ ਬਾਬਾ ਚਾਂਬਲਿਆਲ ਦਾ ਦਰਬਾਰ ਦੇਖਣ ਦਾ? ਜਾ ਗਿਆ ਇੱਕ ਦੋ ਵਾਰੀ ਗਿਆ ਪਹਿਲੇ 47 ਤੋਂ? ਹਾਂ। ਉਹ ਜਗ੍ਹਾ ਦੇਖੀ ਤੁਸੀਂ? ਆ ਗਿਆ ਹੈ, ਦੇਖਿਆ ਗਿਆ। ਅੱਛਾ। ਉਹਦੇ ਦੱਖਣ ਵਾਲੇ ਪਾਸੇ ਸੜਕ ਲੰਘਦੀ ਸੀ ਕੱਚੀ, ਉੱਥੇ ਇੱਕ ਖੂਹੀ ਸੀ ਜਿਹਦੇ ਲੋਕ ਪਾਣੀ ਪੀਂਦੇ ਸੀ। ਉਹ ਕੱਚੀ ਖੂਹੀ ਹੈ, ਕੱਚੀ ਖੂਹੀ ਥੋੜੀ ਸੀ। ਤੇ ਕਿੰਨਾ ਕੁ ਵੱਡਾ ਮੇਲਾ ਹੁੰਦਾ ਸੀ ਉੱਥੇ? ਮੇਲਾ ਬਾਬਾ ਹੁੰਦਾ ਸੀ, ਦੋਵੇਂ ਮੁਲਕ ਰਲਦੇ ਹਨ ਇਕੱਠਾ ਇੱਕ ਮੇਲਾ ਹੁੰਦਾ? ਬੜਾ ਵੱਡਾ ਮੇਲਾ ਹੁੰਦਾ ਸੀ, ਦੋਵੇਂ ਮੁਲਕ ਰਲਦੇ ਹਨ। ਉਦੋਂ ਤੁਸੀਂ ਜਦੋਂ ਬੱਚੇ ਸੋ ਮੇਲਾ ਦੇਖਣ ਜਾਂਦੇ ਹੋ, ਹਾਂ, ਉੱਥੇ ਜਾ ਕੇ ਕੀ ਖਰੀਦਦੇ ਰਹੇ ਹੋ ਮੇਲੇ ਜਾ ਕੇ? ਖਾਣ ਪੀਣ ਵਾਲੀਆਂ ਚੀਜ਼ਾਂ, ਕੋਈ ਖਿਡੌਣੇ ਲਿਆਂਦੇ ਨਿਆਣੇ ਵਾਲੇ, ਕੋਈ ਲਿਆਂਦਾ, ਕੋਈ ਸ਼ੀਸ਼ੇ ਲਿਆਂਦੇ, ਕੋਈ ਕੰਘੇ ਲਿਆਂਦੇ, ਕੋਈ। ਅੱਛਾ। ਉਦੋਂ ਕਿਹੜੇ ਖਿਡੌਣੇ ਹੁੰਦੇ ਰਹੇ ਨੇ? ਅੱਜ ਕੱਲ੍ਹ ਤੇ ਇਹ ਗੱਡੀਆਂ ਮੁਖਤਲਿਫ ਤਰੀਕੇ ਦੀਆਂ ਗੱਡੀਆਂ ਨੇ, ਉਦੋਂ ਖਿਡੌਣੇ ਕਿਹੜੇ ਹੁੰਦੇ ਰਹੇ ਨੇ? ਉਦੋਂ ਖਿਡੌਣੇ ਹੁੰਦੇ ਰਹੇ ਨੇ ਛਣਕਣੇ ਛਣਕਾਉਣ ਵਾਲੇ, ਗੁੱਗ ਘੋੜੇ ਆ। ਠੀਕ ਹੋ ਗਿਆ, ਜ਼ਬਰਦਸਤ। ਵੈਸੇ ਸਾਨੂੰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਪਸ਼ਪ ਲਾ ਕੇ, ਤੁਹਾਡੀਆਂ ਸਾਰੀਆਂ ਪੁਰਾਣੀਆਂ ਗੱਲਾਂ ਸੁਣੀਆਂ ਅਸੀਂ, ਸਾਨੂੰ ਬੜਾ ਮਜ਼ਾ ਆਇਆ। ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਇੱਕ ਦਫਾ ਫੇਰ ਆ ਕੇ ਤੁਹਾਡੇ ਨਾਲ ਇੱਕ ਬੈਠਕ ਕਰੀਏ ਔਰ ਜਿਹੜੀਆਂ ਗੱਲਾਂ ਅਸੀਂ ਰਹਿ ਗਈਆਂ ਨੇ ਫੇਰ ਆ ਕੇ ਇਨਸ਼ਾਅੱਲਾ ਮਾਸ਼ਾਅੱਲਾ ਤੁਹਾਡਾ ਡੇਰਾ ਵੀ ਅਸੀਂ ਦੋਸਤਾਂ ਨੂੰ ਦਿਖਾਉਂਦੇ ਹਾਂ ਤੇ ਇਨਸ਼ਾਅੱਲਾ ਤੁਹਾਡਾ ਫੇਰ ਇੱਕ ਗੱਪ ਲਾਵਾਂਗੇ। ਬਹੁਤ ਸ਼ੁਕਰੀਆ, ਮਿਹਰਬਾਨੀ, ਅਸਲਾਮ ਵਾਲੇਕੁਮ।
ਆਹੋ ਇਹ ਚੱਲ ਸ਼ਾਨੀ ਕਿਧਰੋਂ